ਯੂਐਸਏ ਨੇ ਇੱਕ ਇਲੀਗਲ ਇਮੀਗ੍ਰੈਂਟ ਜੋ ਐਲ ਸੈਲਵਾਡੋਰ ਦਾ ਉਸ ਨੂੰ ਤੀਜੀ ਵਾਰੀ ਜਿਹੜਾ ਡਿਪੋਰਟ ਕੀਤਾ। ਤਿੰਨ ਮਰਡਰਸ ਦੇ ਸਬੰਧ ਦੇ ਵਿੱਚ ਇਸ ਦੀ ਜਿਹੜੀ ਜ਼ਰੂਰਤ ਸੀ ਐਲ ਸੈਲਵਾਡੋਰ ਦੇ ਵਿੱਚ, ਉੱਥੇ ਦੀ ਸਰਕਾਰ ਇਸ ਨੂੰ ਲੱਭ ਰਹੀ ਸੀ। ਨੋ ਡੇਵਿਡ ਐਲਵਰੇਜ਼ ਐਸਕਾਮੀਲਾ 24 ਸਾਲਾਂ ਦਾ, ਉਸ ਨੂੰ ਅਲੈਗਜ਼ੈਂਡਰੀਆ ਲੂਜ਼ੀਆਨਾ ਤੋਂ ਸਿੱਧਾ ਹੀ ਜੋ ਸੈਨ ਸੈਲਵਾਡੋਰ ਦੇ ਵਿੱਚ ਆਰਨੂਲਫੋ ਰੋਮੇਰੋ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਹਿੰਦੇ 2 ਵਾਰੀ ਇਸ ਨੂੰ ਅਰੈਸਟ ਕੀਤਾ ਗਿਆ ਸੀ ਤੇ ਡਿਪੋਰਟ ਕੀਤਾ ਗਿਆ ਸੀ। ਬਾਰ-ਬਾਰ ਜੇ ਇਹ ਬਾਰਡਰ ਆ ਉਸ ਨੂੰ ਕ੍ਰਾਸ ਕਰਕੇ ਆ ਜਾਂਦਾ ਸੀ। ਪਿਛਲੀ ਵਾਰੀ ਦਸੰਬਰ 2 ਨੂੰ ਡਿਪੋਰਟ ਕੀਤਾ ਸੀ। ਉਸ ਤੋਂ ਪਹਿਲਾਂ ਮਈ 7 2020 ਚ ਟੈਕਸਸ ਚ ਜਦੋਂ ਐਂਟਰ ਕਰ ਰਿਹਾ ਸੀ ਉਦੋਂ ਫੜਿਆ ਗਿਆ ਸੀ ਤੇ ਇਸ ਨੂੰ ਮੈਕਸੀਕੋ ਦੇ ਅੰਡਰ ਟਾਈਟਲ 42 ਦੇ ਡਿਪੋਰਟ ਕੀਤਾ ਗਿਆ ਸੀ, ਪਰ ਸਮਹਾਉ ਫੇਰ ਯੂਐਸਏ ਦੇ ਵਿੱਚ ਆ ਗਿਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਪਸੀ ਹਸਲ ਇੱਕ ਕਾਫੀ ਮਸ਼ਹੂਰ ਰੈਪਰ ਰਿਹਾ ਆ ਕੈਲੀਫੋਰਨੀਆ ਤੋਂ। ਉਸ ਦੇ ਕਾਤਲ ਨੂੰ 60 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਨਿਪਸੀ ਹਸਲ ਨੂੰ ਜਿਹੜਾ ਉਹ ਗੋਲੀ ਮਾਰ ਕੇ ਜਿਹੜੀ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਐਰਿਕ ਹੋਲਡਰ ਜੂਨੀਅਰ 33 ਸਾਲਾਂ ਦਾ, ਉਸ ਨੂੰ ਕਹਿੰਦੇ ਆ ਵੀ ਇਹ ਡਿਲੇਡ ਸੈਂਟੈਂਸ ਆ ਉਹ ਸੁਣਾਈ ਗਈ ਹੈਗੀ ਆ। ਸੋ 33 ਸਾਲਾਂ ਦਾ ਗ੍ਰੈਮੀ ਨੋਮੀਨੇਟਡ ਹਿਪ ਹੌਪ ਆਰਟਿਸਟ ਉਹ ਸੀਗਾ ਤੇ 2019 ਦੇ ਵਿੱਚ ਇਸ ਦਾ ਫਸਟ ਡਿਗਰੀ ਮਰਡਰ ਆ ਉਹ ਹੋਇਆ ਸੀ। ਸੁਪੀਰੀਅਰ ਕੋਰਟ ਦੇ ਜੱਜ ਐਚ ਕਲੇ ਜੈਕੀ 2 ਉਹਨਾਂ ਨੇ ਇਹ ਜਿਹੜਾ ਅੱਜ ਸੈਂਟੈਂਸ ਆ ਉਹ ਸੁਣਾਇਆ ਆ। ਸੋ ਇੱਥੇ ਵੀ ਰੈਪਰਸ ਸਿੰਗਰਸ ਜਿਹੜੇ ਇੱਦਾਂ ਦੇ ਆ, ਖਾਸ ਕਰਕੇ ਉਹਨਾਂ ਦੇ ਦਰਮਿਆਨ ਇਹ ਟਸਲ ਇੱਦਾਂ ਦੀ ਜਿਹੜੀ ਗੋਲੀ ਕਾਂਡ ਆ ਉਹ ਚੱਲਦੇ ਹੀ ਰਹਿੰਦੇ ਆ। ਬੜੇ ਜਿਹੜੇ ਉੱਭਰਦੇ ਕਲਾਕਾਰ ਆ ਇੱਦਾਂ ਹੀ ਗੋਲੀਆਂ ਦਾ ਸ਼ਿਕਾਰ ਹੋ ਕੇ ਦਮ ਤੋੜ ਜਾਂਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਈਸਟ ਵੇ ਦੀ ਇੱਕ ਰੈਜ਼ੀਡੈਂਟ ਮੈਲੈਨੀ ਨਿਬਲਟ ਆਪਣੀ ਕਾਰ ਪਾਰ ਕਰਕੇ ਸਟੋਰ ਨੂੰ ਗਈ ਸੀ ਤੇ ਜਦੋਂ ਜਿਹੜੇ ਚੋਰ ਆ ਉਹਨਾਂ ਨੇ ਉਸ ਦੀ ਕਾਰ ਨੂੰ ਤੋੜ ਦਿੱਤਾ ਤੇ ਉਹਦੇ ਵਿੱਚੋਂ ਉਹਦੇ ਭਰਾ ਦੀਆਂ ਐਸ਼ਜ਼ ਸੀਗੀਆਂ ਤੇ ਨਾਲ ਉਹਦਾ ਵਾਲਟ ਸੀ ਤੇ ਨਾਲ ਬੈਕਪੈਕ ਸੀ, ਉਹ ਚੋਰੀ ਕਰਕੇ ਲੈ ਗਏ। ਮਿਲਾਨੀ ਨਿਬਲਟ ਨੇ ਕਿਹਾ ਆ ਵੀ ਉਹ ਸੈਨ ਲਿਆਂਡਰੋ ਦੇ ਵਿੱਚ ਉਹਦੀ ਕਾਰ ਪਾਰ ਕੀਤੀ ਸੀ ਜਦੋਂ ਉਹ ਲੰਚ ਖਾਣ ਗਈ ਸੀ ਆਪਣੇ ਫਰੈਂਡ ਦੇ ਨਾਲ। ਉਸ ਸਮੇਂ ਜਿਹੜੇ ਚੋਰ ਆ ਉਹਨਾਂ ਨੇ ਉਸ ਦੀ ਕਾਰ ਦੀ ਵਿੰਡੋ ਨੂੰ ਤੋੜ ਕੇ ਤੇ ਉਹਦੇ ਵਿੱਚੋਂ ਉਹਦਾ ਜਿਹੜਾ ਸਾਰਾ ਸਮਾਨ ਵੀ ਚੋਰੀ ਕਰ ਲਿਆ ਤੇ ਉਹਦੀਆਂ ਜਿਹੜੀਆਂ ਭਰਾ ਦੀਆਂ ਐਸ਼ਜ਼ ਸੀਗੀਆਂ ਉਸ ਨੂੰ ਵੀ ਜਿਹੜਾ ਚੋਰੀ ਕਰ ਲਿਆ ਗਿਆ। ਜੀ, ਨਵਾਡਾ ਕਾਉਂਟੀ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋਇਆ ਸੀ ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ। ਉਸ ਨੂੰ ਕਾਰਨਰ ਉਹਨਾਂ ਦੋਨਾਂ ਨੂੰ ਹੀ ਜਿਹੜੇ ਕਹਿੰਦੇ ਵੀ ਕਾਰਨਰ ਆਫਿਸ ਨੇ ਉਹਨਾਂ ਦੀ ਸ਼ਨਾਖਤ ਕਰ ਦਿੱਤੀ ਆ। 63 ਸਾਲਾ ਲੋਰੈਨ ਵਿਲੀਅਮ ਤੇ 55 ਸਾਲਾ ਨਿਕੋਲ ਸ਼ੈਂਡਰੂ ਉਹਨਾਂ ਦੀ ਇਸ ਬੀਤੇ ਐਤਵਾਰ ਨੂੰ ਹੋਏ ਜਿਹੜੇ ਹਵਾਈ ਹਾਦਸੇ ਦੇ ਵਿੱਚ ਮੌਤ ਹੋਈ ਆ। ਇੱਕ ਛੋਟਾ ਏਅਰਪਲੇਨ ਸੀਗਾ ਜਿਹੜਾ ਕਿ ਪੇਂਡੂ ਰੂਰਲ ਇਲਾਕਾ ਜਿਹੜਾ ਡੌਗ ਬਾਰ ਰੋਡ ਤੇ ਐਂਬਰ ਸਟਰੀਟ ਆ ਉਸ ਦੇ ਦਰਮਿਆਨ ਇਹ ਹਾਦਸਾ ਵਾਪਰਿਆ। ਇਸ ਦੀ ਜਾਂਚ ਜਿਹੜੀ ਆ FAA ਤੇ NTSB ਦੇ ਦੁਆਰਾ ਕੀਤੀ ਜਾ ਰਹੀ ਆ। ਜੀ,